शहरी दा जिस यूनीवर्सिटी दाखिल होना मेरे आस्ते सजरे भुब्बड़ दी लंबर गए। जिहड़ी चिणंग नूं सारी हयाती फूकां मार मार फूकनी भज जावे ते ਉਹ चिणंग कदी पोह दे किसे सीत वाह दे बुੱਲੇ नाल अबाकत पांबड़ बन जावे उदों ਚਾਵਾਂ ਨੂੰ ਖੱਬ ਲੱਗ ਜਾਂਦੇ ਨੇ। ਉਹਨਾਂ ਖੱਬਾਂ ਨਾਲ ਮਾਰੀ ਉੱਚੀ ਉਡਾਰੀ ਦੀ ਚੱਸ ਮੇਰੀਆਂ ਰਗਾਂ 'ਚ ਖੂਨ ਵਾਂਗ ਭੱਜਦੀ ਪਈ ਏ। ਸ਼ਾਇਰੀ ਦੀ ਅੰਦਰਲੀ ਚਿਣੰਗ ਉੱਤੇ ਮਾਰੀਆਂ ਫੂਕਾਂ ਨਾਲ ਮੱਚੇ ਭਾਂਬੜ ਦਾ ਸੇਕ ਮੇਰੀਆਂ ਸਧਰਾਂ ਦੇ ਦਾਣੇ ਭੁੰਨ ਸੀ ਜਾਂ ਸਾੜ ਕੇ ਸਵਾਹ ਚੱਕਰ ਸੀ। ਸ਼ਾਇਰੀ ਸਕੂਲ ਤੋਂ ਬਾਗੀ ਹਾਂ ਤੇ ਕਬੂਤਰਾਂ ਦਾ ਸ਼ੌਕ ਹਾਸ। ਮਸੀਤੂ ਮੌਲਵੀ ਤੇ ਸਕੂਲੋਂ ਮਾਸਟਰ ਦੋਵੇਂ ਇਹਦੇ ਤੋਂ ਢੇਰ ਤੰਗ ਹਨ। ਸਕੂਲੋਂ ਪਰਤਦਾ ਤੇ ਰੋਟੀ ਟੁੱਕਰ ਤੋਂ ਪਾਉਂਦ ਕਬੂਤਰਾਂ ਨੂੰ ਭੋਰੇ ਪਾਉਂਦਾ। ਇਹਦੀ ਧੌਣ ਅਸਮਾਨ ਨਾਲ ਚੀਤੀ ਰਹਿੰਦੀ। ਇੱਲਾਂ ਬਾਜ਼ਾਂ ਸ਼ਿਕਰਿਆਂ ਤੇ ਬੀਰੀਆਂ ਦਾ ਚੰਗਾ ਜਾਣੂ। ਮੈਂ ਬੜਾ ਯਰਕਣਾ ਪਰ ਮੇਰੀ ਕਿੱਥੋਂ ਸੁਣਦਾ ਹਾਂ। ਖੁੱਡੇ ਦੀ ਤਾਕੀ ਨਾਲ ਤਾਕੀ ਹੋਇਆ ਰਹਿੰਦਾ। ਨਿੱਕੇ ਮਾਮੇ ਕਿਤੇ ਕਬੂਤਰਾਂ ਨਾਲ ਮੁਹਾੜ ਹੋਏ ਉਸ ਤੇ ਹੁੰਦਾ ਹੋ ਹੀ ਗਿਆ। ਸ਼ਹਿਰੀ ਕਬੂਤਰਾਂ ਨੂੰ ਭੋਰੇ ਪਾ ਓਏ। ਸ਼ਹਿਰੀ ਪਾਣੀ ਵਾਲੀ ਦੌਰੀ ਤੇ ਪਰਚਾ। ਸ਼ਹਿਰੀ ਕਬੂਤਰਾਂ ਨੂੰ ਛੱਤ ਤੇ ਚਾੜ ਦੇ। ਸ਼ਹਿਰੀ ਕਬੂਤਰਾਂ ਨੂੰ ਵਿਹੜੇ 'ਚ ਲਾ ਲੈ। ਸ਼ਹਿਰੀ ਕਬੂਤਰਾਂ ਨੂੰ ਬੰਦ ਕਰ ਦੇ ਤੇ ਸ਼ਹਿਰੀ ਕਬੂਤਰਾਂ ਨੂੰ ਖੋਲ੍ਹ ਦੇ ਤੂੰ ਲੈ ਕੇ। ਕਬੂਤਰਾਂ ਨੂੰ ਰਾਤੀ ਡੱਕਣ ਤਾਈਂ ਸਾਰੀ ਦਿਹਾੜ ਵਿਹੜੇ 'ਚ ਪਾਉਂਦੀਆਂ ਆਵਾਜ਼ਾਂ ਦੀ ਤਾਣ ਕਬੂਤਰਾਂ ਤੇ ਸ਼ਹਿਰੀ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ। ਨਾਨਕਿਆਂ ਦਾ ਘਰ ਉੱਕਾ ਸਾਡੇ ਘਰ ਦੇ ਸਾਹਮਣੇ ਹਾਂ ਤੇ ਪਲਾਕੀ ਮਾਰਿਆਂ ਇੱਕ ਘਰ ਤੋਂ ਦੂਏ ਘਰ ਵੜ ਜਾਂਦੇ ਹੈ। ਮਾਮੇ ਦੇ ਕਬੂਤਰਾਂ ਨੂੰ ਦਾਣੇ ਪਾਉਂਦਾ ਸ਼ਹਿਰੀ ਆਪਣੇ ਘਰ ਵੀ ਕਬੂਤਰ ਲੈ ਆਇਆ ਤੇ ਕਬੂਤਰਾਂ ਦੇ ਦਾਣਿਆਂ ਦਾ ਭਾਰ ਸਾਡੀ ਤੌਣ 'ਚ ਪੱਕੇ ਆਟੇ ਤੋਂ ਕਿਦਾਂ ਹੀ ਅਗਾਂਹ ਨਿਕਲ ਗਿਆ। ਮੇਰੀ ਮਾਂ ਦੇ ਪਲੂਤਿਆਂ ਦਾ ਮੁੱਢ ਕਬੂਤਰਾਂ ਦੀਆਂ ਬਿਮਾਰੀਆਂ ਤੇ ਵੱਜਦਾ ਤੇ ਮੌਤ ਤੇ ਜਾ ਨਿਸਰਦਾ ਪਰ ਮੌਤ ਕਦੀ ਨਾ ਆਈ। ਮੌਤ ਤੇ ਦੂਰ ਪੂਰੇ ਪਿੰਡ ਦੇ ਚੂਚੇ ਖਾਣੀ ਇੱਕੋ ਇੱਕ ਬਿੱਲੀ ਵੀ ਕਦੀ ਨਾ ਪਈ। ਨਿੱਕੇ ਖੁੱਡੇ ਤੋਂ ਵੱਡਾ ਖੁੱਡਾ ਵੱਡੇ ਤੋਂ ਹੋਰ ਵੱਡਾ ਤੇ ਮੁੜ ਜਾਲ ਦੇ ਨਾਲ ਕਈ ਫੁੱਟ ਉੱਚੀ ਢਾਂਗ ਵੀ ਸਾਡੀ ਛੱਤ ਤੇ ਤਣ ਗਈ। ਸ਼ਹਿਰੀ ਦਾ ਬਲੱਪਾ ਕਬੂਤਰਬਾਜ਼ਾਂ ਦੇ ਇੱਕ ਉਚੇਚੇ ਰੰਗ 'ਚ ਰਚਣ ਲੱਗ ਪਿਆ ਤੇ ਮੇਰਾ ਖੂਨ ਖੌਲ ਕੇ ਕਾਲਾ ਹੋ ਗਿਆ। ਮੈਨੂੰ ਉਹਦੇ ਇਹ ਕਸਬ ਅੰਦਰੋਂ ਅੰਦਰੀ ਡੰਗੀ ਰੱਖਦੇ ਤੇ ਉਹ ਕਾਲੇ ਨਾਂਗ ਵਾਂਗ ਸ਼ੂਕਦਾ ਰਹਿੰਦਾ। ਉਹਦੀ ਧੌਣ ਤੇ ਮੋਢੇ ਕਾਣੇ ਹੋ ਗਏ। ਅੱਖਾਂ ਟੀਰੀਆਂ। ਮੰਜੀ ਤੇ ਲੰਮਾ ਪਿਆ ਹੁੰਦਾ ਜਾਂ ਬੈਠਾ ਅੱਖਾਂ ਹਮੇਸ਼ਾ ਤਾੜੇ ਲੱਗੀਆਂ ਰਹਿੰਦੀਆਂ। ਗਲੀਏ 'ਚ ਟੁਰਦਿਆਂ ਬੰਦਿਆਂ 'ਚ ਬੈਠਿਆਂ ਰੋਟੀ ਖਾਂਦਿਆਂ ਪਾਣੀ ਪੀਂਦਿਆਂ ਤੇ ਪੈਲੀਆਂ 'ਚ ਬੈਠੇ ਹੱਗਦਿਆਂ ਮੂਤਰਦਿਆਂ ਵੀ ਪਿਛਾਂ ਨੂੰ ਉਲਰੀ ਧੌਣ ਉਹਦੇ ਮੋਢੇ ਤੇ ਅੱਖੀਂ ਦੋਵੇਂ ਮੀਂਹ 'ਚ ਭਿੱਜੀ ਬਿੱਲੀ ਵਾਂਗ ਸੁੰਗੜੇ ਰਹਿੰਦੇ। ਕੋਠੇ ਤੋਂ ਡਿੱਗਦਾ ਕਈ ਵਾਰੀ ਬਚਿਆ। ਲੜਾਈਆਂ ਲਈਆਂ ਉਲਾਮੇ ਆਂਦੇ ਸ਼ਰਤਾਂ ਲਾਈਆਂ ਤੇ ਕਈ ਬਾਜ਼ੀਆਂ ਵੀ ਉਡਾਈਆਂ। ਕਦੀ ਜਿੱਤ ਜਾਂਦਾ ਕਦੀ ਹਾਰ ਜਾਂਦਾ ਪਰ ਕਬੂਤਰਾਂ ਦੀ ਚੁੰਡ ਨਾ ਛੱਡੀ। ਮੈਂ ਸ਼ਹਿਰੀ ਨੂੰ ਬਹੁ ਪਿੰਜਿਆ ਮੋਢਿਆਂ ਤੇ ਚਾਹ ਕੇ ਸਕੂਲੇ ਲੈ ਗਿਆ। ਡਾਂਗਾਂ ਭੰਨੀਆਂ ਚਾਟਾਂ ਮਾਰੀਆਂ ਉਸਤਾਦਾਂ ਨੂੰ ਆਖ ਕੇ ਮਰਵਾਇਆ ਵੀ ਪਰ ਸ਼ਹਿਰੀ ਦਾ ਕਬੂਤਰਬਾਜ਼ੀ ਦਾ ਸ਼ੌਕ ਹਾੜੂ ਛਟਾਲੇ ਵਾਂਗ ਭੂਤਦਾ ਹੀ ਗਿਆ। ਇੱਕ ਲਾਂ ਨੂੰ ਅਜੇ ਵੱਢਦੇ ਨਾ ਆਏ ਤੇ ਦੂਜਾ ਪਾਲੇ ਤੋਂ ਵੀ ਢੇਰ ਸੂਤਰਿਆ ਪਿਆ ਹੋਵੇ। ਉਸ ਛਟਾਲੇ ਨੂੰ ਪਾਣੀ ਲਾਉਣ ਵਾਲਾ ਮੇਰਾ ਮਾਮਾ ਸਾਡੀਆਂ ਦਾਤਰੀਆਂ ਤੋਂ ਤ੍ਰਿਖਾ ਰਿਹਾ ਤੇ ਸ਼ਹਿਰੀ ਦਾ ਸ਼ੌਕ ਕੱਚੀ ਲੱਸੀ ਵਾਂਗ ਵੱਧਦਾ ਗਿਆ। ਸ਼ਹਿਰੀ ਬਰੀਕ ਸੁਭਾਅ ਦਾ ਮਾਲਕ ਆ। ਅੜੀ ਤੇ ਆਪਣੀ ਗੱਲ ਦਾ ਪੱਕਾ ਹਮੇਸ਼ ਆਪਣੀ ਮਨਾਉਣ ਵਾਲਾ। ਮਰਦਾ ਮਰ ਜਾਂਦਾ ਪਰ ਗੱਲ ਤੋਂ ਨਾ ਹਟਦਾ। ਨਿੱਕੀ ਗੱਲ ਦੀ ਸੂਹ ਲੈਂਦਾ। ਆਉਂਦੇ ਜਾਂਦੇ ਬੰਦੇ ਦੀ ਕੈਡ ਰੱਖਦਾ। ਹਾਂਡੀ 'ਚ ਲੂਣ ਮਿਰਚ ਰੱਤੀ ਵੀ ਘੱਟ ਵੱਧ ਹੋਵਣ ਤੇ ਮੂੰਹ ਬਣਾ ਲੈਂਦਾ ਤੇ ਬਾਹਲੀ ਯਾਰੀ ਅੰਮੀ ਨੂੰ ਹਟਕ ਕੇ ਆਪ ਹੀ ਲੂਣ ਮਿਰਚ ਪਾਉਂਦਾ। ਆਟਾ ਗੁੰਨ ਛੱਡਦਾ। ਤੌੜੀ 'ਚ ਰੀਝ ਨਾਲ ਡੋਈ ਹਿਲਾਉਂਦਾ। ਅੰਮੀ ਹਾਂਡੀ ਧਰਨੀ ਤੇ ਉਸ ਨਿੱਕੇ ਲਾ ਤੋਂ ਹੀ ਆਪਣੇ ਹੱਥੀਂ ਰਿੰਨਣ ਦੀ ਅੜੀ ਕਰਨੀ। ਉੱਚੀ ਆਵਾਜ਼ ਵਿੱਚ ਵੱਡੇ ਸਪੀਕਰਾਂ 'ਤੇ ਗਾਣੇ ਸੁਣਦਾ ਤੇ ਸੌਣ ਲੱਗਿਆਂ ਪੂਰੇ ਘਰ 'ਤੇ ਚੁੱਪ ਦਾ ਤੰਬੂ ਤਾਣ ਛੱਡਦਾ। ਆਪਣੀ ਮਰਜ਼ੀ ਨਾਲ ਸੌਂਦਾ ਤੇ ਮਰਜ਼ੀ ਨਾਲ ਉੱਠਦਾ। ਉਹਨੂੰ ਗੁੱਡੀਆਂ ਉਡਾਉਣ ਦਾ ਵੀ ਸ਼ੌਕ ਆ ਪਰ ਕਦੀ ਵੀ ਮੁੱਲ ਗੁੱਡੀ ਨਾ ਲਈ। ਮਾਂਜੇ ਦੇ ਤੀਲੇ ਤੇ ਅਰੂੜੀ ਤੋਂ ਛਾਪਰ ਚਾ ਕੇ ਗੁੱਡੀ ਬਣਾਉਂਦਾ ਤੇ ਨਲਕੀ ਨਾਲ ਉਡਾਉਂਦਾ। ਘਰ ਦਾ ਕੋਈ ਬਲਬ ਫੜ ਜਾਣਾ ਤੇ ਨਵਾਂ ਬਲਬ ਆਪਣੇ ਹੱਥ ਨਾਲ ਹੋਲਡਰ ਵਿੱਚ ਫਿੱਟ ਕਰਨ ਤੇ ਅੜੀ ਕਰਨੀ। ਬਿਜਲੀ ਦੀਆਂ ਤਾਰਾਂ ਨੂੰ ਗਾਢੇ ਲਾਣੇ। ਪੱਖੇ ਦਾ ਕਪੈਸਟਰ ਬਦਲ ਲੈਣਾ। ਹੀਟਰ ਦੇ ਸਪਰਿੰਗ ਛਿੱਕ ਲੈਣੇ। ਛੌਡੇ ਟੁੱਕ ਲੈਣੇ। ਪੱਠੇ ਵੱਢ ਲੈਣੇ। ਬੌਖਰ ਫੇਰ ਲੈਣੀ। ਪੋਚੇ ਮਾਰ ਲੈਣੇ ਤੇ ਕੁੜੀਆਂ ਨਾਲ ਰਲ ਕੇ ਛੱਪੜ ਤੋਂ ਮਿੱਟੀ ਵੀ ਕੱਢ ਲੈਣੀ। ਉਹਨੂੰ ਮਿੱਟੀ ਨਾਲ ਖੇਡਣ ਦਾ ਡਾਢਾ ਠਰਕ ਆ। ਉਸਾਮੇ ਨਾਲ ਰਲ ਕੇ ਉਸ ਮਿੱਟੀ ਗੋਣੀ ਮੁੜ ਗੁੰਨ ਕੇ ਆਖਰੀ ਕਰਨੀ ਤੇ ਮਿੱਟੀ ਦੇ ਡੰਗਰ ਬਣਾਉਣੇ। ਮੱਝਾਂ ਗਾਵਾਂ ਬੱਕਰੀਆਂ ਭੇਡਾਂ ਤੇ ਉਹਨਾਂ ਦੀਆਂ ਖੁਰਲੀਆਂ ਬਣਾਉਣੀਆਂ। ਖੁਰਲੀਆਂ 'ਚ ਕੁਤਰੇ ਪੱਠਿਆਂ ਨੂੰ ਮੂੰਹ ਮਾਰਦੀਆਂ ਮੱਝਾਂ ਤੇ ਮੱਝਾਂ ਦੇ ਸਿੰਘਾਂ 'ਤੇ ਬੈਠੀਆਂ ਚਿੜੀਆਂ। ਉਹਦੀ ਨਿੱਕੀ ਜਿਹੀ ਮਿੱਟੀ ਦੀ ਕੁੜ 'ਚ ਮਿੱਟੀ ਨੂੰ ਹਯਾਤੀ ਬਖਸ਼ਣ ਦਾ ਉਪਰਾਲਾ ਕੀਤਾ ਜਾਂਦਾ ਹੈ। ਮਿੱਟੀ ਨਾਲ ਸਿਰਜੀਆਂ ਇਹਨਾਂ ਮੂਰਤਾਂ ਨੂੰ ਉਹ ਕੱਢ ਕੇ ਫੂਕ ਮਾਰਦਾ ਤੇ ਉਹ ਜੀਉ ਪਾਉਂਦੀਆਂ। ਘੁੱਗੂ ਘੋੜਿਆਂ ਨੂੰ ਫੂਕ ਮਾਰ ਕੇ ਜ਼ਿੰਦਾ ਕਰਨਾ ਉਹਦੀ ਸਭ ਤੋਂ ਵੱਡੀ ਕਾਮਯਾਬੀ ਹੈ। ਉਹ ਬੋਲਦੇ ਤੇ ਵੇਲਾ ਖਲੋ ਜਾਂਦਾ।
ਇੱਕ ਲੰਮੀ ਕੂਕ ਸਦੀਆਂ ਦਾ ਸੀਨਾ ਚੀਰਦੀ ਹੋਈ ਮਿੱਟੀ ਨਾਲ ਗੱਲਾਂ ਕਰਾਉਂਦੀ ਵਰ੍ਹਿਆਂ ਤੇ ਯੁੱਗਾਂ ਦੀ ਜਾਣੂ ਕੂਕ। ਉਹ ਆਪਣੇ ਹੱਥੀਂ ਕੜੇ ਗੁੱਗੂ ਘੋੜਿਆਂ ਦੀ ਕੂਕ ਨਾਲ ਆਪਣੇ ਕਬੂਤਰਾਂ ਨੂੰ ਗੁਟਕਾਉਂਦਾ ਹੈ। ਜਦੋਂ ਕਬੂਤਰ ਗੁਟਕਦੇ ਉਹ ਚਾਵਾਂ ਨਾਲ ਫੂਕ ਮਾਰ ਕੇ ਹਯਾਤੀਆਂ ਵੰਡਣਾ ਸ਼ੁਰੂ ਕਰ ਦਿੰਦਾ। ਸਕੂਲੇ ਜਾਣਾ ਉਹਦੇ ਵਾਸਤੇ ਮੌਤ ਆਈ ਤੇ ਕਬੂਤਰ ਉਡਾਉਣਾ ਉਹਦੀ ਹਯਾਤੀ। ਉਹਨੂੰ ਧੁੱਪਾਂ ਤੇ ਸੜਦੇ ਨੂੰ ਵੇਖ ਕੇ ਸੂਰਜ ਮੇਰੇ ਸੀਨੇ ਤੇ ਲੱਥ ਆਉਂਦਾ। ਮਨਖ ਤੇ ਕੌੜ ਦੀ ਅੱਗ 'ਚ ਪੁੱਜਦਿਆਂ ਮੈਂ ਉਹਨੂੰ ਧੱਕੇ ਨਾਲ ਸਕੂਲੇ ਲੈ ਜਾਂਦਾ ਹਾਂ। ਉਹਦਾ ਇੰਜ ਰੁਲਣਾ ਮੈਨੂੰ ਵਾਰੇ 'ਚ ਨਾ ਤੇ ਮੈਂ ਉਹਨੂੰ ਪੜ੍ਹਿਆ ਲਿਖਿਆ ਵੇਖਣਾ ਚਾਹੁੰਦਾ ਹਾਂ। ਉਸ ਮੇਰੀ ਤੇ ਕਦੀ ਗੌਲੀ ਹੀ ਨਾ ਤੇ ਆਪਣੀਆਂ ਕੀਤੀਆਂ ਉੱਤੇ ਮੋਹਰਾਂ ਲਾਈਆਂ। ਉਦੋਂ ਨੂੰ ਮੇਰੇ ਨਾਲ ਦੀ ਮੰਜੀ ਤੇ ਸੁੱਤਾ ਪਿਆ ਹਾਂ ਤੇ ਮੈਂ ਕੋਈ ਕਿਤਾਬ ਪੜ੍ਹਨ ਦੇ ਨਾਲ ਨਾਲ ਚਾਹ ਪਿਆ ਪੀਵਾਂ। ਸਿਆਲਾਂ ਦੇ ਦਿਹਾੜੇ ਹੋਣ ਤੇ ਹਰ ਪਾਸੇ ਸੁਸਰੀ ਫਿਰੀ ਹੋਵੇ। ਉਹ ਚਾਨਣ 'ਚ ਤੇ ਸੌਂ ਸਕਦਾ ਪਰ ਰੌਲਾ ਉਹਦੀ ਬਰਦਾਸ਼ਤ ਤੋਂ ਬਾਹਰ ਹੋਵੇ। ਮੈਂ ਚਾਹ ਨਾਲ ਕਹਾਣੀ ਪੜ੍ਹਦਾ ਤ੍ਰਿਬਕਿਆ, ਸ਼ਹਿਰੀ ਸੁੱਤਾ ਸੁੱਤਾ ਕਿਉਂ ਪਿਆ ਬੋਲਦਾ? ਕੰਨ 'ਚ ਆਏ ਮੇਰਾ ਭੁਲੇਖਾ ਹਾਂ। ਏਡੀ ਚੁੱਪ ਕੇ ਧੜਕਣ ਵੀ ਕੰਨਾਂ ਨੂੰ ਪਈ ਪਵੇ। ਮੈਂ ਸਿਰ ਸੱਟ ਕੇ ਚਾਹ ਦੀ ਚੁਸਕੀ ਭਰੀ ਤੇ ਕਿਤਾਬ ਵਿੱਚ ਇੱਕ ਵਾਰੀ ਮੁੜ ਖੁੱਭ ਗਿਆ। ਆਖਿਆ ਰੌਲਾ ਨਾ ਪਾ। ਮੇਰੇ ਕੰਨ ਇੱਕ ਵਾਰੀ ਮੁੜ ਚੀਤੇ, ਸ਼ਹਿਰੀ ਸੁੱਤਾ ਸੁੱਤਾ ਪਿਆ ਬੋਲਦਾ। ਮੈਂ ਬਿਸਕਾਉਂਦਿਆਂ ਹੋਇਆਂ ਇੱਕ ਹੋਰ ਸੁਰਕੀ ਲਈ ਤੇ ਸ਼ਹਿਰੀ ਖਿੱਝ ਕੇ ਉੱਠੀਏ ਬੈਠਾ। ਦੂਏ ਅੰਦਰ ਜਾ ਕੇ ਨਹੀਂ ਪੀ ਸਕਦਾ ਚਾਹ ਤੂੰ? ਉਹ ਰੋ ਪਿਆ। ਹੈਂ ਕੀ ਸੂ ਕੀਤੀ ਜਾਣਾ, ਮੇਰੀ ਨੀਂਦਰ ਖਰਾਬ ਕਰ ਛੱਡੀ ਆ। ਇਹ ਆਖ ਕੇ ਉਹ ਸਿਰਾਂਦੀ ਪਈ MP3 ਤੇ ਉੱਚੀ ਆਵਾਜ਼ ਵਿੱਚ ਗਾਣੇ ਲਾ ਛੱਡੇ। ਉਹਨੂੰ ਚਾਹ ਦੀਆਂ ਸੁਰਕੀਆਂ ਦੀ ਹੋਂਦ ਵੀ ਬਰਦਾਸ਼ਤ ਨਹੀਂ ਪਰ ਉਹ ਗਾਣੇ ਸੁਣਦਿਆਂ ਸੌਂ ਸਕਦਾ ਹਾਂ। ਇੱਕ ਵਾਰੀ ਮੈਨੂੰ ਰਿਉੜੀਆਂ ਚੱਬਣੋਂ ਹਟਕ ਛੱਡਿਓਸ। ਗਿਰਾਈ ਨੂੰ ਚਿੱਥਦਿਆਂ ਤੇ ਦਾਣੇ ਚੱਬਦਿਆਂ ਆਉਣ ਵਾਲੀਆਂ ਕਰੀਚਾਂ ਉਹਦੀ ਮਲੂਕ ਤਬੀਅਤ 'ਤੇ ਬੜਾ ਭਾਰ ਪਾਉਂਦੀਆਂ ਹਨ ਤੇ ਉਹ ਚੋਖੀ ਹਾਰੀ ਮੇਰੇ ਕੋਲੋਂ ਚਾਟਾਂ ਖਾ ਲੈਂਦਾ ਹਾਂ। ਕੂਕਾਂ ਤੇ ਗੁਟਕਾਂ ਦਾ ਹਾਣੀ ਆਪਣੇ ਹਾਣ ਨੂੰ ਆਪ ਕੱਢਦਾ ਹਾਂ ਤੇ ਪੜ੍ਹਾਈ ਤੋਂ ਨਾਬਰ ਹਾਂ। ਮੈਂ ਅੱਜ ਨਾ ਛੁੱਟੀ ਕਰਨੀ ਹੈ। ਤੂੰ ਕੱਲ੍ਹ ਵੀ ਛੁੱਟੀ ਕੀਤੀ ਹੈ? ਮੈਂ ਸ਼ਰਟ ਬਦਲਦਿਆਂ ਧੌਣ ਫੇਰ ਕੇ ਅੱਖਾਂ ਕੱਢੀਆਂ। ਬੋਲਦਾ ਨਹੀਂ। ਉਸ ਮੂੰਹ ਹੇਠਾਂ ਕਰ ਲਿਆ। ਚੱਲ ਵਰਦੀ ਪਾ। ਮੈਂ ਨਹੀਂ ਜਾਣਾ ਅੱਜ। ਮੈਂ ਨਾ ਵਰਦੀ ਪਾ, ਮੈਨੂੰ ਮਾਰ ਪਾਉਣੀ ਹੈ। ਇਹ ਆਂਦਿਆਂ ਉਹਦਾ ਸੱਗ ਬਹਿ ਗਿਆ ਤੇ ਅੱਖਾਂ ਵਿੱਚੋਂ ਮੋਟੇ ਮੋਟੇ ਅੱਥਰੂ ਵਗਣ ਲੱਗ ਪਏ। ਡੁਸਕਦੇ ਸਿਰ ਕੱਛ 'ਚ ਦੇ ਲਿਆ ਤੇ ਕੱਛ ਹੰਝੂਆਂ ਨਾਲ ਗਰਾਗਲੇ ਹੋ ਗਏ। ਇੱਕ ਕਬੂਤਰ ਉੱਡ ਕੇ ਉਹਦੇ ਪੈਰਾਂ 'ਚ ਆ ਕੇ ਬੈਠਾ ਤੇ ਉਹਦੇ ਹੱਥੋਂ ਡਿੱਗੇ ਭੋਰੇ ਚੁਗਣ ਲੱਗ ਪਿਆ। ਉਹਦਾ ਰੋਣਾ ਤੇ ਕਬੂਤਰ ਦਾ ਗੁਟਕਣਾ ਰਲਗੱਡ ਹੋ ਗਏ। ਮੇਰੀ ਮਾਂ ਦਾ ਵੀ ਗਿੱਚ ਭਰੀ ਆਇਆ ਤੇ ਨਾਲ ਹੀ ਰੋਣ ਲੱਗ ਪਈ। ਮੇਰੇ ਪੁੱਤਰ ਨੂੰ ਕਿਸੇ ਤਵੀਤ ਪਾ ਛੱਡੇ। ਅੰਮੀ ਰੋਂਦਿਆਂ ਉਹਦਾ ਮੂੰਹ ਚੁੰਮਿਆ ਤੇ ਅਥਰੂ ਪੁੱਜੇ। ਪਾ ਲਿਆ ਵਰਦੀ ਮੇਰਾ ਸੋਹਣਾ, ਪਾ ਲਿਆ ਵਰਦੀ। ਪੜ੍ਹੇਗਾ ਨੈ ਤੇ ਸਾਰੀ ਜ਼ਿੰਦਗੀ ਜ਼ਲੀਲ ਹੁੰਦਾ ਰਸੇ। ਕਿਸੇ ਜਾਣੂ ਵੀ ਨਹੀਂ ਬਣਨਾ। ਪੜ੍ਹਿਆ ਲਿਖਿਆ ਆਪਣੇ ਕੰਮ ਆਉਂਦੀ, ਅਖੀਰੀ ਕਿਹੜਾ ਸਾਨੂੰ ਦੇ ਛੱਡਣੇ। ਅੰਮੀ ਦੀਆਂ ਗੱਲਾਂ ਸੁਣ ਕੇ ਉਹ ਹੋਰ ਉੱਚੀ ਉੱਚੀ ਰੋਣ ਲੱਗ ਪਿਆ। ਅੰਮੀ ਦੀ ਝੋਲੀ ਵਿੱਚ ਮੂੰਹ ਦੇ ਕੇ ਰੋਂਦੇ ਦੀਆਂ ਡੀਕਰਾਂ ਅੰਮੀ ਦਾ ਕਲੇਜਾ ਪਾੜ ਛੱਡਿਆ ਤੇ ਅੰਮੀ ਰੋਂਦਿਆਂ ਉਹਨੂੰ ਇੱਕ ਹੋਰ ਛੁੱਟੀ ਕਰਾ ਛੱਡੀ। ਹੁਣ ਜਿਹੜੀ ਮਾਰ ਤੂੰ ਚੱਲਿਆ ਉਹ ਸਕੂਲ ਨਾ ਪਿਆ ਜਾਂਦਾ। ਲਗਾਤਾਰ 2 ਛੁੱਟੀਆਂ ਕਰਨ ਦੀ ਵਜ੍ਹਾ ਤੋਂ ਉਹ ਹੋਰ ਪੱਕੀ ਹੋ ਗਈ। ਤੀਏ ਦਿਨ ਮੁੜ ਅੜ ਖਲੋਤਾ। ਸਕੂਲੇ ਤਾਂ ਅੱਜ ਤੇਰਾ ਪਿਓ ਵੀ ਜਾਸੀ। ਮੈਂ ਮੁਸ਼ਕਾਂ ਕੱਸ ਕੇ ਵਰਦੀ ਪਵਾਈ ਤੇ ਧੱਕੇ ਨਾਲ ਸਕੂਲੇ ਲੈ ਗਿਆ। ਸਕੂਲੋਂ ਢੇਰ ਮਾਰ ਪਈ ਤੇ ਪੁੱਠੇ ਕੰਨ ਫਸਾਏ ਗਏ। ਅੱਗੋਂ ਤੂੰ ਛੁੱਟੀ ਕਰਸੇ? ਨਹੀਂ ਸਰ ਜੀ, ਨਹੀਂ ਤੂੰ ਕਰਸੇ? ਨਹੀਂ ਸਰ ਜੀ, ਅੱਲਾ ਦੀ ਕਸਮ ਨਹੀਂ ਕਰਦਾ। ਚੱਲ ਕੱਢ ਖਾਂ 100 ਬੈਠਕਾਂ। 100 ਬੈਠਕਾਂ ਕੱਢਦਿਆਂ ਉਹਦੀਆਂ ਲੱਤਾਂ ਜਵਾਬ ਦੇ ਗਈਆਂ ਤੇ ਉਹ ਆਕੜੀਆਂ ਲੱਤਾਂ ਨਾਲ ਥਾਂ 'ਤੇ ਲੰਮਾ ਪੈ ਗਿਆ। ਅੰਬਰਾਂ 'ਤੇ ਉੱਡਦੇ ਕਬੂਤਰਾਂ ਨੂੰ ਸਿਆਣ ਕੇ ਉਹਦੇ ਰੋਵਣ ਵਿੱਚ ਬੇਵੱਸੀ ਲੱਥ ਆਈ। ਉਹਦੇ ਖੱਬ ਹੁੰਦੇ ਤੇ ਉਹ ਵੀ ਕਦੋਂ ਦਾ ਉੱਡ ਗਿਆ ਹੁੰਦਾ ਪਰ ਉਹ ਉੱਡ ਨਾ ਸਕਦਾ। ਭੱਜ ਜ਼ਰੂਰ ਸਕਦਾ ਹੈ। ਸੁੱਜੀਆਂ ਲੱਤਾਂ ਨਾਲ ਲੰਮਾ ਪਿਆ ਅਸਮਾਨ 'ਤੇ ਉੱਡਦੇ ਆਪਣੇ ਹੀ ਕਬੂਤਰਾਂ ਨੂੰ ਵੇਂਦਿਆਂ ਹੋਇਆਂ ਉਹ ਦੜ ਵੱਟ ਗਿਆ। ਉਸ ਇੱਥੋਂ ਨੱਸਣਾ ਹੈ ਤੇ ਨੱਸਣ ਵਾਸਤੇ ਮੁਨਾਸਬ ਵੇਲੇ ਦੀ ਭਾਲ ਆਈ। ਵੇਲਾ ਉਹਦੇ ਪੈਰਾਂ 'ਚ ਕੈਦ ਹੈ ਤੇ ਪੈਰ ਉਹਦੇ ਸਕੂਲ ਦੀ ਦਲਦਲ ਵਿੱਚ ਖੁੱਬੇ ਹਨ। ਇਹਨਾਂ ਪੈਰਾਂ ਨੂੰ ਛੁਡਾਉਣ ਵਾਸਤੇ ਉਸ ਬੜੀਆਂ ਮਾਰਾਂ ਜਰੀਆਂ ਤੇ ਛੁੱਟਦਿਆਂ ਵੀ ਉਹਨੂੰ ਕਈ ਸ਼ੌਂਕਾਂ ਦਾ ਡੰਡ ਭਰਨਾ ਪਿਆ। ਉਹਨੂੰ ਸਬਕ ਤੋਂ ਕਦੀ ਵੀ ਮਾਰ ਨਾ ਪਈ। ਰਿਆਜ਼ੀ ਤੋਂ ਇਲਾਵਾ ਉਹ ਹਰ ਮਜ਼ਮੂਨ ਵਿੱਚ ਤਰੀਖਾ ਤੇ ਉਰਦੂ ਅੰਗਰੇਜ਼ੀ ਬੋਲਣ ਵਿੱਚ ਢੋਡਰ। ਪਿੰਡ ਦੇ ਸਰਕਾਰੀ ਸਕੂਲੇ ਅੰਗਰੇਜ਼ੀ ਤੇ ਦੂਰ ਉਰਦੂ ਬੋਲਣ ਵਿੱਚ ਵੀ ਤਕਰੀਬਨ ਸਾਰੇ ਬਾਲਾਂ ਦਾ ਹੱਥ ਤੰਗ ਹੈ ਤੇ ਉਹਨੂੰ ਬੋਲਦਿਆਂ ਪਚੇਵੇਂ ਦੀ ਬੁੱਕਲ ਵੀ ਮਾਰਨੀ ਪਾਉਂਦੀ ਹੈ। ਬੁੱਕਲ ਹੇਠ ਕਈ ਸੋਚਾਂ ਤੇ ਖਿਆਲਾਂ ਦਾ ਸਾਹ ਘੁੱਟੀ ਜਾਂਦਾ। ਕੁੱਟੇ ਸਾਹ ਨਾਲ ਬੋਲਣਾ ਉਹਨੂੰ ਵਾਰੇ 'ਚ ਨਾ ਤੇ ਉਹ ਦਲਦਲ ਵਿੱਚ ਨਿੱਘਰੇ ਪੈਰਾਂ ਨੂੰ ਬਾਹਰ ਕੱਢਣ ਦੇ ਯਤਨ ਕਰਦਾ ਰਹੇ। ਪੜਿਆਰਾਂ ਦੀ ਕਾਰਕਰਦਗੀ ਪਰਖਣ ਆਏ ਅਫਸਰ ਨੂੰ ਜਵਾਬ ਦਿੰਦਿਆਂ ਉਸ ਬੁੱਕਲ 'ਚੋਂ ਮੂੰਹ ਬਾਹਰ ਨਾ ਕੱਢਿਆ। ਨਾਮ ਬਤਾਓ। ਸ਼ਹਿਰੋਜ਼। ਉਹਦੇ ਮੱਥੇ 'ਤੇ ਤਰੇੜੀ ਆ ਗਈ। ਥੁੱਕ ਅਗਾਂ ਲਗਾਉਂਦਿਆਂ ਉਹਨੂੰ ਜਾਪਿਆ ਜਿਵੇਂ ਕੰਢੀ 'ਤੇ ਲੂਣ ਲੱਗ ਗਿਆ ਹੋਵੇ। इत्तेफाक में बरकत है कि मौजू पर कहानी सुनाएं। उस
ਸਿਰ ਥੱਲੇ ਸੱਟ ਛੱਡਿਆ ਤੇ ਅੱਖੀਂ ਮੂਟ ਲਈਆਂ। ਕਿਸਾਨ ਦੇ ਜਾਲ ਸਣੇ ਉੱਡਣ ਵਾਲੇ ਕਬੂਤਰਾਂ ਦੀ ਡਾਰ ਉਹਦੀਆਂ ਅੱਖੀਂ ਦੇ ਸਾਹਮਣੇ ਆ ਗਈ। ਜਾਲ ਉਤਾਂ ਨੂੰ ਚੀਣ ਲੱਗ ਪਈ। ਹਵਾ ਤੇਜ਼ ਹੋ ਗਈ। ਇਹ ਕਬੂਤਰ ਉਹ ਸਿਆਣ ਸਕਦਾ ਹਾਂ। ਚੀਨਾ, ਗੋਲਾ, ਛੱਪਾ, ਡੱਬਾ, ਜੌਂ ਸਿਰਾ ਤੇ ਰੱਤਾ ਪੱਠਾ। ਜਾਲ ਉੱਡਦਾ ਆ ਗਿਆ। ਹਵਾ 'ਚ ਸ਼ੁਕਰ ਰਲੀ। ਗੁੱਗੂ ਬੋਲਣ ਲੱਗੇ। ਉਸ ਬੁੱਕਲ ਨੂੰ ਹੋਰ ਕੱਸ ਲਿਆ। ਮੂੰਹ ਸ਼ਬਦ ਨਾ ਨਿਕਲਣ। ਦੰਦਾਂ 'ਚ ਲਈਆਂ ਬੁੱਕਲ ਦੀਆਂ ਚੁੰਡਾਂ ਕਿਵੇਂ ਛੱਡੇ। ਇਤਫਾਕ ਮੇਂ ਬਰਕਤ ਹੈ ਉਹਦੇ ਸਾਹਮਣੇ ਉੱਡੇ ਪਈ। ਉਹਨੂੰ ਆਪਣੇ ਆਪ 'ਤੇ ਬੇਬਰਕਤੀ ਦਾ ਭੁਲੇਖਾ ਪਿਆ। ਦੰਦਲ ਪੈ ਗਈ ਤੇ ਦੰਦਲ ਨਾ ਪਟੀਣਾ ਸੋ ਨਹੀਂ ਪਟੀਤੀ। अच्छा सर्दी का मुतजाद बताओ। मुतजाद उस मिण की थी। उलट हुनाल। खबर का मुतरादिफ सुनिया। 9 का मुरबा क्या होगा? 9 9 81। अंग्रेज़ी एक छुट्टी की दरखास्त लिख दें। उस फैसला कर लिया भी कल तू स्कूले नहीं जाना तो गया भी नहीं। 2 मज़दूर एक दीवार 7 दिन में तामीर करते हैं। 7 मज़दूर वो दीवार कितने दिनों में तामीर करेंगे? इस सवाल का जवाब तो ठीक तरह ना कढ़ सकिया। पर दूजे दिन ही ਵੱਖਰੇ ਕੀਤੇ 8 ਜੋੜਿਆਂ ਵਾਸਤੇ ਨਵਾਂ ਖੁੱਡਾ ਉਸਾਰਨ ਲਈ ਲੱਗਣ ਵਾਲੀਆਂ ਪੂਰੀਆਂ ਇੱਟਾਂ ਦਾ ਹਿਸਾਬ ਲਾ ਲਿਆ। ਗਾਰਾ ਬਣਾਉਣ ਤੋਂ ਲੈ ਕੇ ਕੱਦਾਂ ਦੀ ਚੁਣਾਈ ਤੱਕ ਸਾਰੀ ਉਸਾਰੀ ਉਸ ਆਪਣੇ ਹੱਥੀਂ ਕੀਤੀ। ਬਾਲੇ ਧਰੇ, ਛਤੀਰ ਪਾਇਆ, ਸਿਰਕੀ ਲਾਈ ਤੇ ਹੱਥੀਂ ਕੋਰ ਚਿਕੜੀ ਪਾਉਂਦਿਆਂ ਮਿੱਟੀ ਖਿਲਾਰੀ। ਦਾਬੜੇ ਭਰ ਮਿੱਟੀ ਪਾਉਂਦਿਆਂ ਉਸ ਛੱਤ ਦੀ ਰੇੜ ਸਿਵਾਰੀ ਰੱਖੀ ਤੇ ਪਾੜਛਾ ਲਾ ਕੇ ਪਾਣੀ ਦਾ ਉਲਾਰ ਪਰਖਿਆ। ਤਾਕੀ ਰਾਹੀਂ ਖੁੱਡੇ ਦੇ ਅੰਦਰ ਬਾਹਰ ਹੋ ਕੇ ਵੜਨ ਨਿਕਲਣ ਦੀ ਸੌਖ ਪਰਖਦਿਆਂ ਉਹਦੇ ਮੂੰਹ 'ਤੇ ਫੁੱਟਦੇ ਹਾਸੇ ਨੂੰ ਵੇਖ ਕੇ ਮੈਨੂੰ ਉਹਦੀ ਭੜਕ ਦੀ ਚਿੰਤਾ ਹੁੰਦੀ। ਇਹ ਦੱਲੜ ਸਾਡੇ ਘਰ ਕਿਹੜਾ ਕਬੂਤਰਬਾਜ਼ ਮਿਸਤਰੀ ਜੰਮ ਪਿਆ। ਮੈਂ ਅਫਸੋਸ ਵਿੱਚ ਸਿਰ ਨੂੰ ਹਿਲਾ ਕੇ ਬੁੱਲ ਚਿੱਥ ਲੈਣੇ। ਪਿੰਡ ਦੇ ਉਰਲ ਫੇਟ ਕਬੂਤਰਬਾਜ਼ਾਂ ਨਾਲ ਰਲਾਵੇਂ ਹੁੰਦੇ ਦੀ ਭੜਕ ਮੇਰੀਆਂ ਅੱਖੀਂ ਸਾਹਮਣੇ ਚਿੱਟੇ ਦੇਹ ਵਾਂਗ ਨਿੱਤਰ ਆਉਂਦੀ। ਚਿੱਟਾ ਦੇਹ ਜਿਹੜਾ ਰੱਤੀ ਹਨੇਰੀ ਵਿੱਚ ਸ਼ਾਮ ਤੋਂ ਪੌਂਦ ਡੁੱਬ ਜਾਂਦਾ ਤੇ ਕਾਲੀ ਰਾਤ ਵਿੱਚ ਵੇਲੇ ਤੋਂ ਅਗਦੋਂ ਘਰਾਂ ਨੂੰ ਪਰਤਦੇ ਭੁੱਖੇ ਕਾਵਾਂ ਦਾ ਚੌਲਾ ਪਾਉਂਦਾ। ਸੁੰਜੇ ਆਲਣਿਆਂ 'ਚ ਚੂੰ ਦੇ ਬੁਲਾਰਿਆਂ ਤੋਂ ਵਾਂਝੇ ਰੁੱਖਾਂ ਤੋਂ ਕਿਰਦੇ ਪੱਤਰਾਂ ਦੀ ਕਿੜ ਲਾਲ ਹਨੇਰੀ ਵਿੱਚ ਗੱਜਦੇ ਬੱਦਲ ਤੇ ਕੂਕਦੇ ਗਿੱਦੜਾਂ ਦੀਆਂ ਕੂਕਾਂ ਮੇਰੇ ਅੰਦਰ ਡਰ ਦੀ ਪਨੀਰੀ ਗੱਡ ਛੱਡਦੀਆਂ ਤੇ ਮੈਂ ਡਰ ਦਾ ਇਲਾਜ ਉਹਦੀ ਛਤਰੌਲ ਵਿੱਚ ਪਾਲਦਾ। ਮੇਰੇ ਡਰ ਦੀ ਪਨੀਰੀ ਹੌਲੀ ਬੂਟਾ ਮਾਰ ਗਈ। ਮਨੁੱਖ ਦੀ ਦਾਤਰੀ ਦੇ ਦੰਦੇ ਲਵਾਉਣ ਦਾ ਜੀਰਾ ਨਾ ਪਾਉਂਦਾ ਤੇ ਡਰ ਦਾ ਬੂਟਾ ਆਪਣੀਆਂ ਜੜ੍ਹਾਂ ਨੂੰ ਡੂੰਘਾ ਕੀਤੀ ਜਾਂਦਾ ਹਾ। ਉਹਦੇ ਇਸ ਕਦਰ ਵੱਧ ਜਾਣ ਦਾ ਕਾਰਨ ਮੇਰਾ ਮਾਮਾ ਹਾ। ਜ਼ਮੀਨ ਵੇਚ ਕੇ ਖਾਣ ਵਾਲਾ ਮਾਮਾ ਸਾਰੀ ਜ਼ਿੰਦਗੀ ਵਿਹਲਾ ਰਿਹਾ ਤੇ ਕਬੂਤਰ ਉਡਾਏ। ਮਾਂ ਨੂੰ ਮਾਮਾ ਪੁੱਤਰਾਂ ਵਾਂਗ ਪਿਆਰਾ ਹਾ। 6 ਭੈਣਾਂ ਪਿੱਛੋਂ ਟੀਨ ਵਾਲੇ ਭਰਾ ਦਿਆਂ ਲੂਡਾਂ ਸ਼ਹਿਰੀ ਦਾ ਵੀ ਅੱਗ ਮਾਰ ਛੱਡਿਆ ਤੇ ਸ਼ਹਿਰੀ ਹੌਲੀ ਸਾਡੇ ਹੱਥੋਂ ਨਿਕਲ ਗਿਆ। ਮੈਟ੍ਰਿਕ 'ਤੇ ਜਾਂਦਿਆਂ ਮੈਂ ਆਪਣਾ ਵਸ ਕੁੱਟ ਛੱਡਿਆ। ਪਰ ਸ਼ਹਿਰੀ ਦੇ ਕੰਨ 'ਤੇ ਜੂੰ ਤੱਕ ਨਾ ਰੇਂਗੀ। ਕਿਹੜੀਆਂ ਪੜ੍ਹਾਈਆਂ ਤੇ ਕਿਹੜੀਆਂ ਲਿਖਾਈਆਂ। ਤਾਲੀਮ ਸ਼ਾਇਦ ਉਹਦੇ ਲੇਖਾਂ 'ਚ ਨਹੀਂ। ਸਕੂਲ ਦਾ ਨਾਂ ਸੁਣਦੇ ਹੀ ਉਹਦਾ ਰੰਗ ਉੱਡ ਜਾਂਦਾ। ਉਹਦੀਆਂ ਅੜੀਆਂ ਵੀ ਰੰਗ ਵਟਾਣੇ ਛੋਹ ਲਏ। ਝਾਕਾ ਲੱਥਣ ਲੱਗ ਪਿਆ ਤੇ ਸਕੂਲ ਉਹਦੇ ਵਾਸਤੇ ਸ਼ਰੀਕਾਂ ਦੀ ਪੈਲੀ ਬਣ ਗਿਆ। ਮੈਂ 9ਵੀਂ ਤੇ ਉਹ 6ਵੀਂ 'ਚ ਹੋਈਏ। ਸਿਆਲਾਂ ਦੇ ਦੇਹ ਹੋਣ। ਹਮੇਸ਼ ਪਹਿਲੀ ਰੋਟੀ ਖਾਣ ਵਾਲਾ ਸ਼ਹਿਰੀ ਅੱਜ ਅੜੀ ਤੋਂ ਵਾਂਝਾ ਹਾ। ਮੇਰੇ ਹਿੱਸੇ ਜ਼ਿੰਦਗੀ 'ਚ ਪਹਿਲੀ ਵਾਰੀ ਪਹਿਲੀ ਰੋਟੀ ਆਈ। ਦੂਜੀ ਇਨਸ਼ਾ ਤੇ ਤੀਜੀ ਸ਼ਹਿਰੀ ਖਾਧੀ। ਉਹ ਮੱਠਾ ਜਾਪੇ। ਉਹਦੇ ਫਿਰੇ ਹੋਏ ਆਰ ਮੈਨੂੰ ਨਜ਼ਰੀ ਪਏ ਤੇ ਉਹਨੂੰ ਵੀ ਕਾਣ ਖੁਣਕ ਗਈ। ਵਰਦੀ ਪਾਉਣ ਲੱਗ ਪਿਆ। ਮੈਂ ਤਿਆਰ ਹੋ ਕੇ ਉਹਦੀ ਉਡੀਕ ਚਾਹ ਵੀ ਪੀ ਲਈ ਪਰ ਉਹਦੀ ਵਰਦੀ ਨਹੀਂ ਪਈ। ਇੱਦੇ ਹੋ ਆਤਾ ਨਾ ਕਰ ਸ਼ਹਿਰੀ, ਲੇਟ ਕਰ ਰਿਹਾ ਤੂੰ। ਮੈਂ ਠਾਹ ਦਾ ਹੁੰਗਾਰਾ ਭਰਿਆ। ਉਸ ਹੌਲੀ ਜਰਾਬਾਂ ਪਾਈਆਂ, ਬੂਟ ਪਾਏ, ਤਸਮੇ ਕੱਸੇ, ਸਿਵਾਂਦਾ ਫੇਰਿਆ ਤੇ ਬਸਤਾ ਚਾਹ ਕੇ 1 ਮਿੰਟ ਵਾਸਤੇ ਬੁੱਤ ਬਣ ਕੇ ਖਲੋ ਗਿਆ। ਤੂੰ ਹੁਣ ਚਾਹ ਵੀ ਪੀਣੀ ਹੋਣੀ? ਨਹੀਂ। ਚੱਲ ਤੁਰ ਮੁੜ, ਅੱਗੇ ਲੇਟ ਕਰ ਛੱਡੀ। ਮੇਰੀ ਸਲਾਹ ਰਹਿ ਗਈ ਹੈ। ਕੀ? ਛੁੱਟੀ ਕਰੂੰਗਾ। ਹੈਂ? ਬਸਤਾ ਲਾ ਕੇ ਮੰਜੀ ਤੇ ਰੱਖੇ। ਉਸ 'ਤੇ ਯਕਦਮ ਹਵਾ ਦੇ ਕੋੜੇ ਇੱਕ ਵਾਰੀ ਤੇ ਮੇਰੇ ਤੌਰ ਹੀ ਪੈ ਗਏ। ਅੰਮੀ ਸਿਰ 'ਤੇ ਹੱਥ ਧਰ ਲਿਆ। ਮੈਂ ਵੀ ਮਗਰੇ ਖਿੜਚਾ ਕੀਤੀ। ਵੇ ਮਾਰੀ ਨਾ, ਵੇ ਸ਼ਾਮਣ ਮਾਰੀ ਨਾ। ਪਾਲਾ ਮੇਰੇ ਸਵੈਟਰ ਦੀ ਉੱਨ 'ਚੋਂ ਲੱਗਦਿਆਂ ਹੱਡੀਆਂ ਠਰਦਾ ਪਿਆ ਹਾ। ਮੂੰਹ ਦੀ ਹਵਾ ਨਾਲ ਐਨਕ ਦੇ ਸ਼ੀਸ਼ੇ ਘੜੀ ਮੁੜੀ ਅੰਨੇ ਹੋ ਜਾਵਣ ਪਰ ਖਲੋਤਾ ਮੈਂ ਵੀ ਨਹੀਂ ਤੇ ਡਿੱਠਾ ਪਰਤ ਕੇ ਮਗਰੋਂ ਸ਼ਾਇਰੀ ਵੀ ਨਹੀਂ। ਉਸ ਮੇਰੀਆਂ ਕਿਤਾਬਾਂ 'ਚੋਂ ਪਿੱਛੇ ਪਰਤ ਕੇ ਵੇਖਣ ਵਾਲਿਆਂ ਦਾ ਪੱਥਰ ਹੋ ਜਾਵਣ ਕਹਾਣੀ ਰਾਹੀਂ ਪੜ੍ਹ ਲਿਆ ਹਾ ਤੇ ਉਹ ਪੜ੍ਹੇ ਨੂੰ ਅਮਲ ਕਰਕੇ ਪਰਖਣ ਦਾ ਆਦੀ ਵੀ ਹਾਂ। ਨਿੱਕੀਆਂ ਗਲੀਆਂ 'ਚੋਂ ਹੁੰਦਾ ਹੋਇਆ ਉਹ ਵੱਡੀ ਸੜਕ 'ਤੇ ਚੜ੍ਹਿਆ ਤੇ ਅਰੂੜੀ ਵਾਲੀ ਗਲੀ ਨੂੰ ਸਿਰ ਦੇ ਗਿਆ। ਸ਼ੀਸ਼ੇ ਦੀਆਂ ਕਿਰਚਾਂ ਤੋਂ ਪੈਰ ਬਚਾ ਕੇ ਗੂੰ ਮਿੱਧਦਾ ਤੇ ਗੰਦੀ ਉਛਾਣ ਸੁੰਘਦਾ ਉਹ ਸਲੇਡਾ ਬਣਿਆ ਹਾ। ਅੱਗੋਂ ਜਾ ਕੇ ਸੜਕ ਛੱਡੀ ਤੇ ਵਿੱਚੋਂ ਦੀ ਹੋ ਗਿਆ। ਬੰਨਿਆਂ 'ਤੇ ਕੱਕਰ ਜੰਮਿਆ ਹੋਵੇ ਤੇ ਹੱਡੀਆਂ 'ਚੋਂ ਸੀਤ ਲੱਗੇ
ਪੈਲੀਆਂ 'ਚੋਂ ਹੁੰਦਾ ਖਾਲ ਟੱਪਦਾ ਡਿੱਗਦਾ ਟਾਂਦਾ ਭੱਜਦਾ ਗਿਆ। ਤੋੜ ਤਾਈਂ ਛਟਾਲੇ 'ਚ ਰਾਹ ਬਣ ਗਿਆ ਹਾਂ ਤੇ ਮੈਂ ਉਹਦੇ ਪੈਰਾਂ ਤੇ ਪੈਰ ਧਰਦੇ ਪਿੱਛਾ ਨਾ ਛੱਡਿਆ। ਹਲਾ ਵੀ ਪੁੱਤਰਾ ਮੋੜ ਅੱਜ ਤੇਰੀਆਂ ਵੱਧਦੀਆਂ ਨੇ ਜਾਂ ਮੇਰੀਆਂ, ਹਲਾ ਵੀ। ਮੈਂ ਮਗਰੋਂ ਭਬਕਾ ਮਾਰਿਆ। ਅੱਗੇ ਪੈਲੀ ਨੂੰ ਰਾਤ ਦਾ ਪਾਣੀ ਲੱਗਾ ਹਾਂ। ਖੋਬੇ 'ਚ ਵੜਦਿਆਂ ਉਹਦੀ ਭਾਜੜ ਜ਼ਰਾ ਮੱਠੀ ਹੋਈ ਪਰ ਹੌਸਲਾ ਆਪਣੀ ਥਾਂ 'ਤੇ ਰਿਹਾ। ਉਸ ਇੱਕ ਵਾਰੀ ਪਿਛਾਂ ਨੂੰ ਮੂੰਹ ਕੀਤਾ ਤੇ ਪਾਲੇ ਨਾਲ ਠਰੀਆਂ ਰੱਤੀਆਂ ਲਾਲ ਗੱਲਾਂ ਤੇ ਅਥਰੂਆਂ ਦੀਆਂ ਲਕੀਰਾਂ ਦਿਸੀਆਂ, ਜਿਵੇਂ ਚਿੜੀ ਦਾ ਬੋਟ ਆਲ੍ਹਣੇ 'ਚੋਂ ਠਹਿ ਪਿਆ ਹੋਵੇ। ਉਹਦਾ ਮੂੰਹ ਹਦਵਾਣੇ ਦਾ ਚੋਂਦਾ ਹੋਇਆ ਗੁਲਫਾ ਜਾ ਪਿਆ। ਮੇਰੇ ਪੈਰ ਖੋਬੇ 'ਚ ਫਸੇ ਤੇ ਮੈਂ ਖਲੋ ਗਿਆ। ਅਗਾਂਹ ਜਾ ਕੇ ਉਸ ਵੀ ਟਾਕਾਂ 'ਤੇ ਹੱਥ ਧਰ ਲੈ। ਸਾਡਾ ਦੋਵਾਂ ਦਾ ਸਾਹ ਨਾਲ ਸਾਹ ਨਾ ਰਲੇ। ਉਹ ਅੱਖੀਂ 'ਚ ਘਸੁੰਨ ਦੇ ਕੇ ਚੜ੍ਹੇ ਹੋਏ ਸਾਹ ਨਾਲ ਡਸਕੋਰੇ ਭਰਨ ਲੱਗ ਪਿਆ। ਉਹ ਮੈਨੂੰ ਪਿਛਾਂ ਮੁੜਨ ਦਾ ਤਰਲਾ ਕਰਨਾ ਚਾਹੁੰਦਾ ਹਾਂ ਪਰ ਉਹਦੀ ਆਵਾਜ਼ ਹੀ ਨਾ ਨਿਕਲਦੀ। ਮੇਰੀ ਕੌੜ ਤੇ ਪਿਆਰ ਦਾ ਘੋਲ ਹੋਇਆ ਤੇ ਕੌੜ ਠਹਿ ਪਈ। ਅੱਖ 'ਚੋਂ ਨਿਕਲਦੇ ਪਾਣੀ ਨੂੰ ਦੰਦ ਕਰੀਚ ਕੇ ਅੱਖੀਂ ਰਾਹੀਂ ਪੀਤਾ ਤੇ ਮਨਖ ਦੀ ਦਾਤਰੀ ਨਾਲ ਡਰ ਦੇ ਬੂਟੇ ਨੂੰ ਇੱਕਸੇ ਵਾਰ 'ਚ ਕੱਪ ਛੱਡਿਆ। ਮਨਖ ਡਰ ਨੂੰ ਢਾਹ ਲਿਆ। ਪਾਲੇ 'ਚ ਠਰਦੇ ਸ਼ਹਿਰੀ ਨੂੰ ਡੁੱਬਗੀ ਚੁੱਪ ਨਾਲ ਪੈਲੀਆਂ ਦੀ ਸੁੰਝ 'ਚ ਇੰਝ ਛੱਡ ਆਇਆ ਜਿਵੇਂ ਆਪਣੀ ਔਲਾਦ ਨੂੰ ਹੱਥੀਂ ਦੇਸ ਨਿਕਾਲਾ ਦੇ ਆਇਆ ਵਾਂ। ਮੈਂ ਘਰੇ ਪਰਤ ਆਇਆ ਤੇ ਉਹ ਉੱਥੇ ਖਲੋਤਾ ਰਹਿ ਗਿਆ। ਮੈਨੂੰ ਉਹਦੀ ਹਰ ਸ਼ੈ ਬਰਦਾਸ਼ਤ ਆਈ ਪਰ ਸਕੂਲੋਂ ਭੱਜਣਾ ਵਾਰੇ 'ਚ ਨਾ। ਮੈਂ ਉਹਨੂੰ ਧੱਕੇ ਨਾਲ ਐਵੇਂ ਨਾਵਲ ਕਹਾਣੀਆਂ ਦਸਤਾਨਾ ਤੇ ਰਸਾਲੇ ਪੜ੍ਹਾਉਣੇ, ਲਿਖਣ ਦੀ ਮੁਸ਼ਕਲ ਦੇਣੀ ਤੇ ਪੜ੍ਹਾਈ ਦੇ ਫਾਇਦੇ ਗਿਣਵਾਣੇ। ਸ਼ਾਇਦ ਇਸੇ ਬਹਾਨੇ ਪੜ੍ਹਨ ਨਾਲ ਧਿਆਨ ਹੋ ਜਾਵਸ ਪਰ ਉਹ ਸਾਰੀ ਦਿਹਾੜੀ ਪੰਜਾਬੀ ਗਾਣੇ ਸੁਣਨੇ ਤੇ ਕਬੂਤਰ ਉਡਾ ਛੱਡਣੇ। ਸਾਨੂੰ ਲੱਗਦਾ ਹਾਂ ਕਿ ਪੜ੍ਹਾਈ ਬੰਦੇ ਨੂੰ ਚਾਰ ਛੱਡਦੀ ਏ, ਤੈਨੂੰ ਪੜ੍ਹਦਾ ਕੋਈ ਜਾਣੂ ਵੀ ਨਹੀਂ ਬਣਦਾ। ਤੇ ਅੱਜ ਮੇਰੇ ਸਾਰੇ ਡਰ ਮਨਖ 'ਚ ਬਦਲ ਕੇ ਬੇਵੱਸੀ ਦੀ ਬੁੱਕਲ ਮਾਰੀ ਖੜ੍ਹੇ ਹਨ ਪਰ ਉਹਦੇ ਕਸਬ ਨਾ ਬਦਲੇ। ਉਹ ਕਈ ਵਾਰੀ ਸਕੂਲੋਂ ਭੱਜਿਆ ਕੱਦੂ 'ਚ ਵੜ ਜਾਂਦਾ ਹੈ, ਨਾ ਕੋਈ ਗਾਬਰ 'ਚ ਵੜੇ ਤੇ ਨਾ ਉਹਨੂੰ ਕੱਢੇ। ਕਈ ਵਾਰੀ ਛੱਤ 'ਤੇ ਚੜ੍ਹ ਕੇ ਲੱਕੜ ਦੀ ਪੌੜੀ ਦੇ ਉਤਲੇ 4-5 ਡੰਡੇ ਕੱਢ ਲੈਣੇ ਤਾਂ ਜੋ ਸਕੂਲੋਂ ਲੈਣ ਆਏ ਛੋਰ ਛੱਤ 'ਤੇ ਨਾ ਚੜ੍ਹ ਸਕਣ। ਤੂੜੀ ਵਾਲੇ ਅੰਦਰੋਂ ਕੁੰਡੀ ਮਾਰੀ, ਛੱਪੜ 'ਚ ਲੱਥਾ, ਵੱਡੇ ਅੰਦਰ ਜੁੜੀਆਂ ਮੰਜੀਆਂ ਉੱਤੇ ਚੜ੍ਹ ਕੇ ਲੁਕਿਆ, ਕੋਠੇ ਟੱਪਦਾ ਰਿਹਾ ਤੇ ਗੱਲ ਤੋਂ ਨਾ ਹਰਿਆ। ਮੈਂ ਮੈਟ੍ਰਿਕ ਤੋਂ ਬਾਅਦ ਪੜ੍ਹਾਈ ਵਾਸਤੇ ਲਾਹੌਰ ਵਾਂਦਾ ਗਿਆ। ਉਹਨੂੰ ਪਿੰਡ ਹੋਰ ਵੀ ਆਜ਼ਾਦੀ ਲੱਭ ਗਈ। ਹੌਲੀ ਹੌਲੀ ਉਹਨੂੰ ਸਾਰੇ ਹੀ ਹਟਕਣਾ ਛੱਡ ਦਿੱਤਾ ਤੇ ਰੁੜਦੇ ਖੁੜਦੇ ਉਸ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਪੜ੍ਹਾਈ ਸਿਰੇ ਤੋਂ ਹੀ ਛੱਡ ਦਿੱਤੀ। 2 ਮਹੀਨੇ ਬਾਅਦ ਸਕੂਲ ਛੱਡਣ ਦੇ ਡੰਡ ਵਿੱਚ ਉਹਨੂੰ ਕੰਮ 'ਤੇ ਲਾ ਛੱਡਿਆ। ਮਾਰਖਾਂ ਮਸ਼ੀਨਾਂ ਨੂੰ ਮੱਥੇ। ਉਹ ਬੜੇ ਚਾਅ ਨਾਲ ਲਾਹੌਰ ਕੰਮ ਕਰਨ 'ਤੇ ਗਿਆ ਤੇ ਚਾਚੇ ਇਸ਼ਫਾਕ ਦੇ ਪ੍ਰਿੰਟਿੰਗ ਪ੍ਰੈਸ ਤੇ ਲੈਮੀਨੇਸ਼ਨ ਮਸ਼ੀਨ ਦੇ ਹੈਲਪਰ ਦਾ ਕੰਮ ਕਰਨ ਲੱਗ ਪਿਆ। 2 ਹਫ਼ਤਿਆਂ ਪਿੱਛੋਂ ਉਹ ਮਸ਼ੀਨ 'ਤੇ ਖਲੋ ਗਿਆ ਤੇ 1 ਹਫ਼ਤੇ ਵਿੱਚ ਹੀ ਕਾਰੀਗਰ ਹੋ ਗਿਆ। ਇਤਵਾਰ ਦੀ ਇਤਵਾਰ ਪਿੰਡ ਜਾਂਦਾ ਤੇ ਉਹਦੇ ਬੋਝੇ 'ਚ ਵਾਧੂ ਪੈਸੇ ਹੁੰਦੇ। ਛੁੱਟੀ ਦਾ ਦਿਹਾੜਾ ਉਹ ਆਪਣੇ ਕਬੂਤਰਾਂ ਨਾਲ ਲੰਘਾਉਂਦਾ। ਉਹਦੇ ਪਿੱਛੋਂ ਕਬੂਤਰਾਂ ਦਾ ਖਿਆਲ ਸਾਡਾ ਸਭ ਤੋਂ ਨਿੱਕਾ ਭਰਾ ਰੱਖ ਰਿਹਾ ਤੇ ਦਾਣਾ ਪਾਣੀ ਉਹਦੇ ਜ਼ਿੰਮੇ ਹੀ ਆ। ਹੁਣ ਮੈਨੂੰ ਉਹਦੀ ਫਿਕਰ ਪੈ ਗਈ। ਆਂਦੇ ਨੇ ਕਬੂਤਰਾਂ ਦਾ ਸ਼ੌਕ ਇੱਕ ਨਸ਼ਾ ਹੈ। ਅਸੀਂ ਅੱਖੀਂ ਡਿੱਠੀ ਬੈਠੇ ਆਏ ਪਰ ਨਿੱਕਾ ਦਾਣੇ ਪਾਣੀ ਤੋਂ ਅਗਾਂਹ ਨਹੀਂ ਗਿਆ। ਨਾ ਉਸ ਕਦੀ ਲਾਮ ਦੇ ਕਬੂਤਰਾਂ ਨੂੰ ਫੱਦਣ ਵਾਸਤੇ ਛੇੜਾਂ ਲਾਈਆਂ ਤੇ ਨਾ ਕਦੀ ਕਿਸੇ ਕਬੂਤਰਬਾਜ਼ ਨਾਲ ਉਠੀਤਾ ਬੈਠਾ। ਸ਼ਹਿਰੀ ਇਤਵਾਰ ਦੀ ਇਤਵਾਰ ਸ਼ੌਕ ਕਰਨਾ ਤੇ ਪਿੰਡ ਦੇ ਕਬੂਤਰਬਾਜ਼ਾਂ 'ਚ ਸਿਰ ਕੱਢਵਾਂ ਕਬੂਤਰਬਾਜ਼ ਬਣ ਗਿਆ। ਉਹਨੂੰ ਕਬੂਤਰਾਂ ਦੀਆਂ ਕੋਤਰ 100 ਕਿਸਮਾਂ ਦੀ ਸਿਆਣ ਹੋ ਗਈ ਆਈ। ਦਵਾਈਆਂ ਬਣਾ ਲੈਂਦਾ, ਬਿਮਾਰੀਆਂ ਦੇ ਇਲਾਜ ਕਰ ਲੈਂਦਾ। ਸਾਰੀ ਦਿਹਾੜੀ ਉੱਡੇ ਕਬੂਤਰ ਦੇ ਘਰ ਪਰਤਣ ਤੇ ਘੁੱਟ ਨੱਪ ਕੇ ਫੂਕ ਸ਼ੂਕ ਮਾਰ ਲੈਂਦਾ। ਘੋਟੇ ਘੋਟਦਾ, ਕਾੜੇ ਬਣਾਉਂਦਾ ਤੇ ਲੰਮੀਆਂ ਉਡਾਰਾਂ ਦੇ ਨੁਸਖੇ ਤਿਆਰ ਕਰਦਾ। ਜੋੜੇ ਰਲਾਣਾ, ਬੱਚੇ ਲੈਣਾ, ਆਂਡੇ ਭੰਨਣ ਤੇ ਆਂਡੇ ਰੱਖਣ ਦੀ ਚੋਣ ਕਰਨ ਤਾਈਂ ਵੰਨ ਸਵੰਨ ਰੁੱਤਾਂ ਦੇ ਉਹਨੂੰ ਸਾਰੇ ਗੁਰ ਆ ਗਏ ਹਨ। ਨਾਲ ਦਿਆਂ ਪਿੰਡਾਂ 'ਚੋਂ ਇਕੱਲਾ ਹਾ ਜਿਸ ਕਬੂਤਰਾਂ ਨੂੰ ਰਾਤ ਨੂੰ ਵੀ ਉੱਡਣ ਤੇ ਹਲਾਇਆ ਹਾ ਤੇ ਜਿੰਦੇ ਗਿੱਜੇ ਕਬੂਤਰ ਕਦੀ ਲਾਮੇ ਨਾ ਬੈਠੇ। ਪਿੰਡ 'ਚ ਉਹਨੂੰ ਉਸਤਾਦ ਸ਼ਹਿਰੀ ਆਖਣ ਲੱਗ ਪਏ ਤੇ ਉਹ ਓਪਰੀਆਂ ਬਾਜ਼ੀਆਂ 'ਚ ਕਬੂਤਰ ਉਡਾਉਣ ਵਾਸਤੇ ਉਸਤਾਦ ਦੇ ਤੌਰ 'ਤੇ ਸਦੀਣ ਲੱਗ ਪਿਆ। ਇੱਕ ਦਿਨ ਫੋਨ ਕੀਤਾ ਉਸ ਤੇ ਜ਼ਿੰਦਗੀ 'ਚ ਪਹਿਲੀ ਦਫਾ ਇੱਕ ਕਿਤਾਬ ਦੀ ਫਰਮਾਇਸ਼ ਕੀਤੀ। ਉਸ 4-5 ਮਿੰਟ ਦੀ ਰਹਿ ਗਈ। ਇੱਕ ਕਿਤਾਬ ਚਾਹੀਦੀ ਹੈ, ਲਿਆ ਦੇਸੇ। ਸ਼ਾਇਰੀ ਤੇ ਕਿਤਾਬ ਦਾ ਨਾਂ ਤੇ ਦੱਸ ਤੂੰ, ਜਿੰਨੀਆਂ ਕਿਤਾਬਾਂ ਆਖੇ। ਮੇਰੇ ਅੰਦਰ ਦੀ ਚਿਣਨ ਨੂੰ ਜਿਵੇਂ ਉਸ ਫੂਕ ਮਾਰ ਛੱਡਿਆ ਹੋਵੇ। ਦਿਲ ਨੂੰ ਰੁੱਗ ਭਰੀਤਾ ਤੇ ਉਹਦਾ ਕਲੋਕ ਮੇਰੀਆਂ ਅੱਖੀਂ ਸਾਹਮਣੇ ਨੱਚਣ ਲੱਗ ਪਿਆ ਤੇ ਹੈਰਾਨੀ ਵਾਲੀ ਹਿੱਸ ਵੀ ਫੜਕੀ। ਕਿਤਾਬ ਦੇ ਪੈਸੇ ਵੀ ਤੈਨੂੰ ਮੈਂ ਹੀ ਦੇਵਾਂਗਾ, ਤੂੰ ਬਸ ਕਿਤਾਬ ਲਿਆ ਕੇ ਦੇਣੀ ਹੈ। ਉਸ ਪੱਕ ਕੀਤਾ ਤੇ ਮੈਨੂੰ ਅੱਚੋ ਪੇੜੇ ਲੱਗ ਗਏ। ਤੂੰ ਨਾਂ ਤੇ ਦੱਸ। ਕਿਤਾਬ ਦਾ ਨਾਂ ਹੈ ਰਮੂਜ਼ੇ ਕਬੂਤਰ ਪਰਵਰੀ। ਇਹ ਗੱਲ ਸੁਣ ਕੇ ਮੇਰਾ ਹਾਸਾ ਜਿਹਾ ਨਿਕਲ ਗਿਆ ਤੇ ਮੈਂ ਸਿਰਫ ਕਿਤਾਬ ਦੀ ਖੁਸ਼ੀ 'ਚ ਸ਼ਹਿਰੀ ਨੂੰ ਕਬੂਤਰਾਂ ਬਾਰੇ ਕਿਤਾਬ ਲਿਆ ਦਿੱਤੀ। ਮੈਨੂੰ ਕਿਤਾਬ ਨਾਲ ਇੱਕ ਅਜੀਬ ਜਿਹਾ ਮੋਹ ਆ ਤੇ ਕਿਤਾਬ ਪੜ੍ਹਨਾ ਆਪਣੇ ਆਪ ਵਿੱਚ ਕਾਮਯਾਬੀ ਜਿਹਾ ਲੱਗਦਾ। ਜਿਹੜੇ ਕੰਮ ਤੋਂ ਸਾਰੀ ਜ਼ਿੰਦਗੀ ਮੈਂ ਉਹਨੂੰ ਹਟਕਿਆ ਹਾਂ ਉਹ ਕੰਮ ਕਿਤਾਬੀ ਸ਼ਕਲ ਵਿੱਚ ਉਹਨੂੰ ਹਲਾਸ਼ੇਰੀ ਦੇਣ ਲੱਗਾ ਹਾਂ। ਉਹ ਲਾਹੌਰ 6 ਦਿਨ ਠਿਕਾ ਕੇ ਕੰਮ ਕਰਦਾ ਤੇ 7ਵੇਂ ਦਿਹਾੜੇ ਸ਼ੌਕ ਦੀਆਂ ਟੀਚਿਆਂ ਨੂੰ ਪੂਰਦਾ। ਸਜ਼ਾ ਦੇ ਤੌਰ 'ਤੇ ਲਵਾਏ ਕੰਮ ਨੂੰ ਉਸ ਜਜ਼ਾ ਬਣਾ ਲਿਆ ਤੇ 6 ਮਹੀਨਿਆਂ 'ਚ ਕੰਮ ਦੀ ਇੱਚੀ ਬੀਚੀ ਸਿੱਖ ਗਿਆ। ਮਸ਼ੀਨ ਚਲਾਉਣ ਦੇ ਨਾਲ ਉਸ ਕਾਗਜ਼ ਦੀਆਂ ਕਿਸਮਾਂ ਨੂੰ ਵੀ ਉਵੇਂ ਸਿਆਣ ਲੈਣਾ ਜਿਵੇਂ ਮੁੱਠ 'ਚ ਨੱਪੇ ਕਬੂਤਰ ਦੀ ਨਸਲ ਦੱਸ ਛੱਡਦਾ ਹਾਂ।
ਰੰਗਾਂ ਦੀਆਂ ਸਾਰੀਆਂ ਪਾਵਾਂ ਵਿੱਚ ਨਿਤਾਰੇ ਕਰ ਲੈਂਦਾ ਤੇ ਕਾਗਜ਼ ਦੀਆਂ ਕੀਮਤਾਂ ਦੀ ਸੂਹ ਰੱਖਦਾ। ਹਰ ਤਰ੍ਹਾਂ ਦੇ ਫਰਮੇ ਦਾ ਰੇਟ ਕੱਢ ਲੈਣਾ ਤੇ ਗਾਹਕਾਂ ਨਾਲ ਭਾਅ ਤਾ ਕਰਕੇ ਘੇਰ ਵੀ ਲੈਣਾ। 500 ਸਫ਼ੇ ਦੀ ਇਸ ਕਿਤਾਬ ਨੂੰ ਕਿੰਨਾ ਕਾਗਜ਼ ਲੱਗ ਸੀ, ਕਿੰਨੀਆਂ ਪਲੇਟਾਂ ਬਣ ਸਨ, ਖਰਚਾ ਕਿੰਨਾ ਹੋ ਸੀ ਤੇ ਬਚਤ ਕਿੰਨੀ ਹੋ ਸੀ, ਉਹ ਬਗੈਰ ਕੈਲਕੂਲੇਟਰ ਤੋਂ ਸਕਿੰਟਾਂ 'ਚ ਗਿਣ ਲੈਂਦਾ। ਮਸ਼ੀਨ ਖਰਾਬ ਹੁੰਦੀ ਤੇ ਆਪੇ ਬਣਾ ਲੈਂਦਾ। ਉਸ ਕੰਮ ਦੀਆਂ ਬਰੀਕੀਆਂ ਨੂੰ ਜੱਬ ਸਿੱਖਿਆ ਤੇ ਸਾਰੇ ਪ੍ਰਿੰਟਿੰਗ ਪ੍ਰੈਸ ਦਾ ਮੈਨੇਜਰ ਬਣ ਗਿਆ। ਆਉਣ ਜਾਣ ਵਾਲੇ ਮਾਲ ਦਾ ਹਿਸਾਬ ਕਿਤਾਬ, ਮਜ਼ਦੂਰਾਂ ਦੀਆਂ ਤਨਖਾਹਾਂ ਤੇ ਨਵੀਆਂ ਪਾਰਟੀਆਂ ਨਾਲ ਮੁਲਾਕਾਤਾਂ, ਸਾਰਾ ਕੁਝ ਉਸ ਹੌਲੀ ਹੌਲੀ ਸਾਂਭ ਲਿਆ। ਮੇਰੀ ਯੂਨੀਵਰਸਿਟੀ ਦੀ ਡਿਗਰੀ ਮੁੱਕ ਗਈ। ਮੈਂ ਉਹਨੂੰ ਅਜੇ ਵੀ ਕਦੀ ਕਦੇ ਡਿਗਰੀ ਦੀ ਅਹਿਮੀਅਤ ਤੇ ਪੜ੍ਹਾਈ ਦੇ ਗੀਤ ਗਾ ਕੇ ਸੁਣਾ ਛੱਡਣੇ ਕਰਨੇ, ਪਰ ਪੜ੍ਹਾਈ ਦੀ ਅਹਿਮੀਅਤ ਹੁਣ ਮੇਰੇ ਆਪਣੇ ਦਿਲ 'ਚੋਂ ਵੀ ਮੁੱਕ ਗਈ ਹੈ। ਉਸ 8 ਦਾ ਕਬੂਤਰ ਪ੍ਰਿੰਟਿੰਗ ਪ੍ਰੈਸ 'ਤੇ ਵੀ ਰੱਖ ਲਏ ਹਨ। ਉਹ ਘਰ ਪੈਸੇ ਦਿੰਦਾ, ਕਬੂਤਰਾਂ ਤੋਂ ਹਟਕਣਾ ਉਹਨੂੰ ਵਰਿਆਂ ਤੋਂ ਛੱਡ ਦਿੱਤਾ ਹੈ। ਅਸੀਂ ਇੱਕਸੇ ਕਮਰੇ 'ਚ ਰਹਿੰਦੇ ਹੈ। ਮੈਂ ਸਾਰਾ ਦਿਨ ਮੋਏ ਕੁੱਤੇ ਵਾਂਗ ਉੱਥੇ ਪਿਆ ਰਹਿੰਦਾ। ਕੰਮ ਕਾਰ ਮੇਰੇ ਕੋਲ ਕੋਈ ਨਾ ਤੇ ਦਿਨ ਰਾਤੀ ਕਿਤਾਬਾਂ ਪੜ੍ਹਦਾ ਜਾਂ ਫੇਸਬੁੱਕ ਦੀਆਂ ਪੋਸਟਾਂ 'ਤੇ ਕਮੈਂਟ ਕਰਦਾ ਰਹਿੰਦਾ। ਮੇਰਾ ਰੋਟੀ ਪਾਣੀ ਦਾ ਖਰਚਾ ਵੀ ਉਸੇ 'ਚ ਆਇਆ ਹੈ। ਮੈਨੂੰ ਘਰੋਂ ਮੰਗਣ ਤੇ ਪਚੀ ਆਉਣਾ ਤੇ ਉਸ ਅਡੋਲ ਹੀ ਮੇਰੇ ਬਟਵੇ 'ਚ ਪੈਸੇ ਪਾ ਛੱਡਣੇ। ਉਹ ਹੁਣ ਮੇਰੇ ਤੋਂ ਵੱਡਾ ਤੇ ਸਿਆਣਾ ਜਾਪਦਾ ਹੈ। ਮੈਂ 16 ਸਾਲ ਪੜ੍ਹਨ ਤੋਂ ਬਾਅਦ ਜਦੋਂ ਨੌਕਰੀ ਕੀਤੀ ਤੇ 2 ਮਹੀਨੇ ਤੋਂ ਬਾਅਦ ਕਿਦਾਈ ਵੀ ਟਿਕ ਨਾ ਸਕਿਆ। ਹੁਣ ਦੜ ਵੱਟਣ ਦੀ ਵਾਰੀ ਮੇਰੀ ਹੈ। ਚੁੱਪ ਕਰ ਗਿਆ। ਸੱਚੀ ਗੱਲ ਹੈ, ਮੈਂ ਕੱਖ ਭੰਨ ਕੇ ਦੋਹਰਾ ਕਰਨ ਜੋਗਾ ਵੀ ਨਾ ਤੇ ਸ਼ਹਿਰੀ ਘਰ ਦੀ ਜ਼ਿੰਮੇਵਾਰੀ ਚਾਹ ਲਈ ਹੈ। ਉਸ ਟਿਕਾ ਕੇ ਕੰਮ ਕੀਤਾ ਤੇ ਚੰਮ ਨਾਲੋਂ ਕੰਮ ਪਿਆਰਾ ਹੋਣ ਵਾਲੇ ਅਖਾਣ ਨੂੰ ਸੱਚ ਸਾਬਤ ਕੀਤਾ। ਮੇਰੀਆਂ ਨੌਕਰੀਆਂ ਛੁੱਟਦੀਆਂ ਬਣਦੀਆਂ ਰਹੀਆਂ। ਉਹ ਆਪਣੇ ਕੰਮ ਤੇ ਪੱਕਾ ਪੀੜਾ ਰਿਹਾ। ਕੰਮ ਤੋਂ ਪਰਤਿਆ ਉਹ ਮੇਰੀਆਂ ਕਿਤਾਬਾਂ 'ਚੋਂ ਕਹਾਣੀਆਂ ਤੇ ਨਾਵਲ ਪੜ੍ਹ ਪੁੜ ਲੈਂਦਾ ਹੈ। ਬਾਲਪੁਣੇ 'ਚ ਧੱਕੇ ਨਾਲ ਪੜ੍ਹਾਏ ਫਿਕਸ਼ਨ ਦੀ ਚੇਟਕ ਉਹਦੇ ਅਚੇਤ ਦੀ ਕਿਸੇ ਖੁੱਡ 'ਚ ਸਿਰ ਦਿੱਤੀ ਬੈਠੀ ਆਈ। ਇੱਕ ਦਿਹਾੜੀ ਮੈਂ ਉਹਨੂੰ ਆਪਣੇ ਨਾਲ ਸੰਗਤ ਦੇ ਇਜਲਾਸ 'ਤੇ ਲੈ ਗਿਆ। ਸੰਗੀਤ ਨਾਲ ਤੇ ਉਹਦਾ ਅਗਦੂ ਹੀ ਢੇਰ ਮੋਹ ਆ। ਕਵਿਤਾਵਾਂ ਉਹਦੇ ਮਨ ਨੂੰ ਛਿੱਕਿਆ ਤੇ ਉਹ ਅਗਲੇ ਹਫ਼ਤੇ ਮੇਰੇ ਤੋਂ ਅਗਦੂ ਇਜਲਾਸ 'ਤੇ ਜਾਣ ਨੂੰ ਤਿਆਰ ਹੋ ਗਿਆ। ਸੁਲੇਖ ਦੀਆਂ ਰਚਨਾਵਾਂ 'ਤੇ ਹੋਈ ਖੁਸ਼ਕ ਆਲੋਚਨਾ ਉਹਦੇ ਕੰਮਾਂ ਕਾਰਾਂ ਦੇ ਆਕਾਰ ਨੂੰ ਜਿਵੇਂ ਕੋਮਲਤਾ ਦਾ ਵੱਤਰ ਲਾ ਛੱਡਿਆ ਹੋਵੇ। ਤੀਜੇ ਹਫ਼ਤੇ ਉਹ ਮੇਰੇ ਤੋਂ ਪਹੁੰਚ ਉੱਥੇ ਅਪੜਿਆ ਹੋਵੇ। ਮੁੜ ਮੈਂ ਸੰਗਤ 'ਚ ਰਲਤ ਕੀਤੀ ਹੈ ਜਾਂ ਨਹੀਂ ਉਹਦਾ ਨਾਗਾ ਨਹੀਂ ਹੋਇਆ। ਮੇਰੀਆਂ ਹੈਰਾਨੀਆਂ ਦੇ ਬੂਹੇ ਇੱਕ ਵਾਰੀ ਮੁੜ ਖੁੱਲ੍ਹ ਗਏ। ਚਾਹ ਪਿੰਨੀਆਂ ਹੈਰਾਨੀਆਂ। ਸ਼ਹਿਰੀ ਦਾ ਸੰਗਤ ਜਾਣਾ ਮੈਨੂੰ ਟੁੰਬਣ ਲੱਗ ਪਿਆ। ਐਸੀ ਕਿਹੜੀ ਸ਼ੈ ਹੈ ਜਿਸ ਉਹਨੂੰ ਆਪਣੇ ਵੱਲ ਛਿੱਕ ਲਿਆ। ਉਹ ਤੇ ਹਮੇਸ਼ ਪੜ੍ਹਾਈ ਤੋਂ ਚਾਲੂ ਆ। ਇਲਮ ਅਦਬ ਨਾਲ ਬਣਦਾ ਇਹ ਸਾਂਗਾ ਕਿਵੇਂ ਫੁੱਟ ਰਿਹਾ। ਇੱਕ ਦਿਨ ਮੁੜ ਮੇਥੋਂ ਕਿਸੇ ਕਿਤਾਬ ਬਾਰੇ ਪੁੱਛਿਓਸ। ਹੁਣ ਕਿਹੜੀ ਰਮੂਜ਼ੇ ਕਬੂਤਰ ਪਰਵਰੀ ਚਾਹੀਦੀ ਆ। ਮੈਂ ਹੱਸ ਕੇ ਵਲਦਾ ਦਿੱਤਾ। ਚੱਲ ਤੂੰ ਰਹਿਣ ਦੇ। ਉਸ ਗੱਲ ਬਦਲ ਛੱਡੀ। ਮੈਂ ਵੀ ਕੋਈ ਨਾ ਗੌਲੀ ਤੇ ਉਹ ਹਫ਼ਤੇ ਦੇ ਹਫ਼ਤੇ ਸ਼ਾਮ ਨੂੰ ਸੰਗਤ ਦੇ ਇਜਲਾਸਾਂ 'ਚ ਰਲਤ ਤੇ ਪੱਕਾ ਰਿਹਾ। ਕੁਝ ਮਹੀਨਿਆਂ ਬਾਅਦ ਜਦੋਂ ਉਸ ਕੰਮ ਛੱਡ ਦਿੱਤਾ ਤੇ ਮੇਰੀ ਹੈਰਤ 'ਚ ਇੱਕ ਵਾਰੀ ਮੁੜ ਵਾਧਾ ਹੋਣ ਲੱਗ ਪਿਆ। ਇਹਨੂੰ ਯਕਦਮ ਕੀ ਬਣਿਆ? ਕਿਤੇ ਚੱਲਾਂ? ਪੇਪਰ ਦੇਣ। ਪੇਪਰ? ਉਦੋਂ ਮੈਂ ਤੇਰੇ ਕੋਲੋਂ ਕਬੂਤਰਬਾਜ਼ੀ ਨਹੀਂ ਕਿਤਾਬਾਂ ਮੰਗਵਾਉਣੀਆਂ ਹਨ। ਮੈਂ ਉਹ ਦਾਖਲਾ ਕਰ ਛੱਡਿਆ ਤੇ ਤਿਆਰੀ ਕਰਦਾ ਰਿਹਾ ਵਾਂ। ਅੱਜ ਉਹ ਪੇਪਰ ਹੈ। ਮੇਰੀਆਂ ਅੱਖਾਂ ਦੇ ਸਾਹਮਣੇ ਪੈਲੀਆਂ 'ਚ ਭੱਜਦਾ ਸ਼ਹਿਰੀ ਆ ਗਿਆ। ਰੋਂਦਾ ਵਿਲਕਦਾ ਤੇ ਸਕੂਲੋਂ ਛੁੱਟੀ ਕਰਨ ਦੇ ਤਰਲੇ ਕਰਦਾ। ਮੈਂ ਮੂੰਹ ਅੱਡ ਕੇ ਖਲੋਤੇ ਦਾ ਖਲੋਤਾ ਰਹਿ ਗਿਆ ਤੇ ਉਹ ਕਾਹਲੀ 'ਚ ਨਿਕਲ ਗਿਆ। ਉਹ ਸਾਰੇ ਪਰਚੇ ਬੜੀ ਮਿਹਨਤ ਨਾਲ ਦਿੱਤੇ। ਇੱਕ ਦਿਨ ਪਤਾ ਲੱਗਾ ਉਸ ਕਬੂਤਰ ਛੱਡ ਦਿੱਤੇ ਨੇ। ਸਾਰੇ ਕਬੂਤਰ ਵੰਡ ਕੇ ਜਾਲ ਕਿਸੇ ਬੇਲੀ ਨੂੰ ਦੇ ਛੱਡੀ ਤੇ ਆਪਣੇ ਹੱਥੀਂ ਉਸਾਰਿਆ ਖੁੱਡਾ ਵੀ ਠਾ ਛੱਡਿਆ। ਕੀ ਵਾਪਰੀ ਤੇ ਕਿਹੜੀਆਂ ਬਣੀਆਂ ਕੋਈ ਸਮਝ ਨਾ ਆਈ। ਸ਼ਹਿਰੀ ਇਹ ਸੰਗਤ 'ਚ ਤੇ ਅਦਬੀ ਇਲਮੀ ਸਮਾਜੀ ਤੇ ਪੜ੍ਹੀਆਂ ਲਿਖੀਆਂ ਗੱਲਾਂ ਹੁੰਦੀਆਂ ਨੇ। ਤਨਕੀਦ ਤੇ ਪਰਖ ਵਰਗੇ ਖੁਸ਼ਕ ਵਿਸ਼ਿਆਂ ਨੂੰ ਫਰੋਲਦੇ ਨੇ। ਤੂੰ ਤੇ ਇਹਨਾਂ ਸ਼ਈਆਂ ਤੋਂ ਹਮੇਸ਼ਾ ਭੱਜਦਾ ਰਿਹਾ। ਹੁਣ ਕਿਵੇਂ? ਮੈਂ ਸ਼ਹਿਰੀ ਨੂੰ ਟੋਇਆ। ਬਸ ਐਵੇਂ ਹੀ, ਕੋਈ ਐਡੀ ਖਾਸ ਗੱਲ ਕੋਈ ਨਹੀਂ। ਨਹੀਂ ਕੁਝ ਤੇ ਹੈ। ਕੁਝ ਵੀ ਨਹੀਂ। ਇੰਝ ਤੇ ਨਹੀਂ ਹੁੰਦਾ ਯਾਰ। ਗੱਲ ਤੈਨੂੰ ਦੱਸਾਂ ਕੀ ਹੈ, ਇਹਨਾਂ ਕੁੜੀ ਜਾਮੀਆਂ ਗੱਲਾਂ ਦੀ ਸਮਝ ਆ ਜਾਂਦੀ ਹੈ। ਆਪਣੇ ਜੀ ਜਪਦੇ ਨੇ ਸਾਰੇ। ਇੰਝ ਲੱਗਦਾ ਜਿਵੇਂ ਨਾ ਘਰ ਹੀ ਬੈਠਾ ਵਾਂ। ਉਹਦਾ ਨਤੀਜਾ ਨਿਕਲਿਆ ਤੂੰ ਪਾਸ ਹੋ ਗਿਆ। ਮੈਨੂੰ ਆਪਣੀ ਡਿਗਰੀ ਦਾ ਇੰਨਾ ਚਾਅ ਨਾ ਹੋਇਆ ਜਿੰਨਾ ਸ਼ਹਿਰੀ ਦਾ 12 ਪਾਸ ਕਰਨ 'ਤੇ। ਸ਼ਹਿਰੀ ਹੁਣ ਜਿਸ ਯੂਨੀਵਰਸਿਟੀ ਲਾਹੌਰ BS 'ਚ ਦਾਖਲ ਹੋ ਗਿਆ, ਕੰਮਕਾਰ ਛੱਡ ਦਿੱਤਾ ਸੂ। ਸਾਡੇ ਆਖਣ ਤੋਂ ਬਗੈਰ ਹੀ ਕਿਤਾਬਾਂ ਪੜ੍ਹਦਾ, ਕਹਾਣੀਆਂ ਲਿਖਦਾ, ਧੰਮੀ ਵੇਲੇ ਸਿਰ ਉੱਠਦਾ। ਸਾਰਾ ਨੇ ਯੂਨੀਵਰਸਿਟੀ ਰਹਿੰਦਾ। ਨਵੇਂ ਬੇਲੀ ਬਣਾ ਰਿਹਾ ਤੇ ਕਬੂਤਰਾਂ ਦਾ ਨਾਮ ਹੀ ਨਹੀਂ ਲੈਂਦਾ। 2-4 ਲਾਇਬ੍ਰੇਰੀਆਂ ਦਾ ਮੈਂਬਰ ਹੈ। ਘਰ ਆਵੇ ਤੇ ਅਸਾਈਨਮੈਂਟਾਂ 'ਤੇ ਕੰਮ ਕਰਦਾ। ਸ਼ਹਿਰੀ ਹੁਣ ਉਹ ਸ਼ਹਿਰੀ ਨਹੀਂ ਰਹਿ ਗਿਆ। ਕੱਲ੍ਹ ਉਹ ਕਲੂਨੀਗਿਰੀ ਦੀ ਪੰਜਾਬ ਉੱਤੇ ਵਾਰਤਾ ਦੇ ਸਿਰਨਾਮੇ ਹੇਠ ਇੱਕ ਅਸਾਈਨਮੈਂਟ ਬਣਾਉਂਦਾ ਪਿਆ ਜਦੋਂ ਅੰਮੀ ਉਹਨੂੰ ਸੱਦ ਮਾਰਿਆ। ਸ਼ਹਿਰ ਪੁੱਤਰ ਪੱਖਾ ਤੇ ਵੇਖੀ ਚਲਦਾ ਖਲੋ ਗਈ। ਅੰਮੀ ਮੈਂ ਆਪਣਾ ਯੂਨੀਵਰਸਿਟੀ ਦਾ ਕੰਮ ਪਿਆ ਕਰਨਾ ਵਾ। ਮੈਥੋਂ ਬਣਦਾ ਪੱਖਾ। ਮਕੈਨਿਕ ਹੁਣੇ ਫੋਨ ਕਰਸਾਂ। ਤੁਹਾਨੂੰ ਕਿੰਨੀ ਵਾਰੀ ਦੱਸਿਆ ਕਿ ਦੂਜਿਆਂ ਦੇ ਕੰਮ 'ਚ ਹੱਥ ਨਹੀਂ ਦੇਵੀਦਾ। ਉਹ ਜਿੰਦਾ ਕੰਮ ਉਹਨੂੰ ਹੀ ਸਾਜੇ, ਦੂਜਾ ਕਰੇ ਤੇ ਟੂੰਗਾ ਭੱਜ।
ਹੂੰ।